ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 1 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਲੱਗਦਾ ਵੀ ਕਾਫੀ ਗੁੱਸੇ 'ਚ ਨਜ਼ਰ ਆਏ ਆ ਜੋ ਨੇਤਨਯਾਹੂ ਦੇ ਅਗੇਂਸਟ, ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਕਿਉਂਕਿ ਉਹ ਚਾਹੁੰਦੇ ਆ ਵੀ ਅਮਰੀਕਾ ਵਾਲੇ ਕਿਸੇ ਤਰ੍ਹਾਂ ਦੀ ਡੀਲ ਜਿਹੜੀ ਹੈ ਇਰਾਨ ਦੇ ਨਾਲ ਨਾ ਬਣਾਉਣ। ਸੋ ਟਰੰਪ ਉਹਨਾਂ ਨੇ ਜਿਹੜਾ F ਸ਼ਬਦ ਵੀ ਜਿਹੜਾ ਯੂਜ਼ ਕੀਤਾ ਹੈਗਾ ਵੀ ਇਹ ਬਹੁਤ ਮੈਸਅਪ ਹੋ ਰਿਹਾ ਹੈਗਾ ਤੇ ਇਜ਼ਰਾਈਲ ਵਾਲੇ ਲੈਬਨਾਨ ਤੇ ਅਟੈਕ ਕਰ ਰਹੇ ਆ ਤੇ ਹਿਜ਼ਬੁੱਲਾ ਵਾਲੇ ਉਹ ਇਜ਼ਰਾਈਲ ਦੇ ਉੱਤੇ ਜਿਹੜਾ ਅਟੈਕ ਕਰ ਰਹੇ ਹੈਗੇ ਆ। ਸੋ ਹਾਲਾਂਕਿ US ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਜੋ ਇਜ਼ਰਾਈਲ ਤੇ ਹਿਜ਼ਬੁੱਲਾ ਦੋਨੋਂ ਜਿਹੜੇ ਆ ਉਹ ਉਹਨਾਂ ਨੇ ਸੀਜ਼ ਫਾਇਰ ਦੇ ਲਈ ਜਿਹੜਾ ਐਗਰੀ ਕੀਤਾ ਹੈਗਾ, ਪਰ ਇਰਾਨ ਵਾਲੇ ਜੋ ਆ ਉਹ ਇੱਕਦਮ ਪਿੱਛੇ ਹਟ ਗਏ ਵੀ ਅਸੀਂ ਕੋਈ ਡੀਲ ਨਹੀਂ ਬਣਾਉਣੀ ਹੈ। ਟਰੰਪ ਉਹਨਾਂ ਨੇ ਇੱਕ ਫੌਕਸ ਨਿਊਜ਼ ਦੇ ਉੱਤੇ ਆਪਣੀ ਇੰਟਰਵਿਊ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਇਰਾਨ ਵਾਲੇ ਨਹੀਂ ਮੰਨੂਗੇ ਤਾਂ ਅਸੀਂ ਫਿਨਿਸ਼ ਇਟ ਆਫ ਮਿਲੀਟਰੀਲੀ, ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਮਿਲਟਰੀ ਦੇ ਨਾਲ ਫਿਨਿਸ਼ ਕਰ ਦੇਵਾਂਗੇ। ਮਾਈ ਵਿਊ ਵਿਦ ਲਾਰਾ ਟਰੰਪ, ਉੱਥੇ ਉਹਨਾਂ ਨੇ ਇਹ ਜਿਹੜੀ ਆ ਇੱਕ ਇੰਟਰਵਿਊ ਹੋਈ ਆ ਲਾਰਾ ਟਰੰਪ ਦੇ ਨਾਲ ਤੇ ਉੱਥੇ ਜੋ ਇਹ ਬਿਆਨ ਟਰੰਪ ਉਹਨਾਂ ਨੇ ਦਿੱਤੇ ਹੈਗੇ ਆ। ਉਹ ਕਹਿੰਦੇ ਵੀ US ਨੇ ਇਰਾਨ ਦੀ ਨੇਵੀ, ਏਅਰ ਫੋਰਸ ਸਾਰਾ ਕੁਝ ਡਿਸਟਰੋਏ ਕਰ ਦਿੱਤਾ ਹੈਗਾ, ਪਰ ਤੁਸੀਂ ਦੇਖੋ ਵੀ ਅੱਜ ਫੇਰ ਜਿਸ ਹਿਸਾਬ ਦੇ ਨਾਲ ਇਰਾਨ ਵਾਲੇ ਕਹਿੰਦੇ ਵੀ ਨਹੀਂ ਅਸੀਂ ਕੋਈ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ। ਸੋ ਕੁਛ ਨਾ ਕੁਛ ਤਾਂ ਉਹ ਜਿਹੜੇ ਆ ਉਹ ਦੇਖ ਰਹੇ ਹੈਗੇ ਆ। ਸੋ ਮਿਡ ਟਰਮ ਪੋਲ ਦਾ ਟਰੰਪ ਹੋਣੀ ਅੰਦਰੋਂ ਕਾਫੀ ਡਰੇ ਹੋਏ ਆ, ਪਰ ਉੱਪਰੋਂ ਸਟੇਟਮੈਂਟ ਦੇ ਰਿਹਾ ਵੀ ਮੈਂ ਕੋਈ ਕੇਅਰ ਨਹੀਂ ਕਰਦਾ ਵੀ ਮਿਡ ਟਰਮ ਦੇ ਜਿਹੜੇ ਇਲੈਕਸ਼ਨ ਰਿਜ਼ਲਟਸ ਆ ਉਹ ਕਿੱਦਾਂ ਦੇ ਆਉਂਦੇ ਹੈਗੇ। ਜੀ ਬਿਲਕੁਲ। ਕਈਆਂ ਨੇ ਜਿਹੜਾ ਇਹ ਕਿਹਾ ਟਰੰਪ ਹੁਣਾਂ ਨੇ ਨੇਤਨਯਾਹੂ ਨੂੰ ਇਹ ਕਿਹਾ ਵੀ ਬਾਈ ਤੂੰ ਕਹਿੰਦਾ ਵੀ ਬਾਹਰ ਇਸੇ ਲਈ ਆ ਬਚਿਆ ਹੋਇਆ ਆ ਪ੍ਰਿਜ਼ਨ ਤੋਂ, ਜੇ ਮੈਂ ਨਾ ਹੁੰਦਾ ਤਾਂ ਤੂੰ ਅੰਦਰ ਹੋਣਾ ਸੀਗਾ। ਕਹਿੰਦੇ ਵੀ ਤੇਰੇ ਕਰਕੇ ਇੱਕ ਤਾਂ ਕਹਿੰਦਾ ਵੀ ਤੈਨੂੰ ਸਾਰੇ ਜਾਣੇ ਐਵਰੀਬਡੀ ਹੇਟਸ ਯੂ ਨਾਓ, ਐਵਰੀਬਡੀ ਹੇਟਸ ਇਜ਼ਰਾਈਲ ਬਿਕਾਜ਼ ਆਫ ਦਿਸ। ਇਹ ਕਹਿੰਦੇ ਨੇਤਨਯਾਹੂ ਨੂੰ ਟਰੰਪ ਨੇ ਜਿਹੜਾ ਉਹ ਆਖਿਆ, ਤੇ ਜਿੱਦਾਂ ਤੁਸੀਂ ਕਿਹਾ ਵੀ F ਵਰਡ ਵੀ ਜਿਹੜਾ ਉਸਨੇ ਯੂਜ਼ ਕੀਤਾ, ਵਟ ਦਾ ਡੈਸ਼ ਆਰ ਯੂ ਡੂਇੰਗ। ਇਹ ਜਿਹੜੇ ਟਰੰਪ ਆ ਉਹ ਕਹਿੰਦੇ ਵੀ ਖਾਸੇ ਗੁੱਸੇ ਦੇ ਵਿੱਚ ਆਏ ਆ। ਉਧਰ ਬੈਰੂਤ ਦੇ ਉੱਤੇ ਆਪਣੇ ਜਿਹੜੇ ਇਜ਼ਰਾਈਲ ਵਾਲੇ ਗਰਾਊਂਡ ਆਪਰੇਸ਼ਨ ਉਹ ਲਗਾਤਾਰ ਐਕਸਪੈਂਡ ਕਰ ਰਹੇ ਆ। ਲੈਬਨਾਨ ਦੀ ਜਿਹੜੀ ਰਾਜਧਾਨੀ ਬੈਰੂਤ, ਉਸਦੇ ਜਿਹੜਾ ਉੱਤੇ ਇਰਾਨ ਵਾਲੇ ਤੇ ਬੈਰੂਤ ਵਾਲੇ ਤਾਂ ਇਹ ਦਾਅਵਾ ਕਰ ਰਹੇ ਆ, ਕਹਿੰਦੇ ਵੀ ਜਿਹੜੇ ਕੈਮੀਕਲ ਵੈਪਨਸ ਆ ਜਿੱਦਾਂ ਵਾਈਟ ਫਾਸਫੋਰਸ ਆ ਉਹ ਇਜ਼ਰਾਈਲ ਦੇ ਦੁਆਰਾ ਵਰਤੀ ਗਈ ਹੈਗੀ ਆ ਉੱਥੇ। ਅੱਜ ਆਪਾਂ ਸਵੇਰੇ ਤੁਹਾਡੇ ਨਾਲ ਜ਼ਿਕਰ ਕਰ ਰਹੇ ਸੀਗੇ ਵੀ ਬੈਰੂਤ ਨੂੰ ਜਿਹੜਾ ਲੋਕ ਛੱਡ ਕੇ ਭੱਜ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਬਣ ਜਿਹੜਾ ਉਹ ਕੀ ਜਾਣਾ ਹੈਗਾ ਆ। ਤੇ ਟਰੂਥ ਸੋਸ਼ਲ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੇ ਬਾਬਤ ਟਰੰਪ ਹੁਣੇ ਕਈ ਚੀਜ਼ਾਂ ਜਿਹੜੀਆਂ ਉਹ ਲਿਖ ਰਹੇ ਹੈਗੇ ਆ। ਸੋ ਕਈ ਕਹਿ ਰਹੇ ਆ ਵੀ 1 AM ਜਿਹੜੀ ਵਾਰ ਆ ਟਰੰਪ ਹੁਣਾਂ ਨੂੰ ਉਹ ਹੁਣ ਮਹਿੰਗੀ ਜਿਹੜੀ ਉਹ ਪੈ ਰਹੀ ਆ, ਵੀ ਇਹਨਾਂ ਦੇ ਕਾਬੂ 'ਚ ਜਿਹੜੀ ਉਹ ਨਹੀਂ ਆ ਰਹੀ ਹੈਗੀ। ਸੋ ਲੜਾਈ ਕਹਿੰਦੇ ਵੀ ਸ਼ੁਰੂ ਕਰਨੀ ਸੌਖੀ ਹੁੰਦੀ ਆ, ਪਰ ਲੜਾਈ ਦੀ ਇੱਕ ਆਪਣੀ ਜੀਵਨ ਹੁੰਦਾ ਆ ਤੇ ਉਹ ਆਪਣੇ ਹਿਸਾਬ ਦੇ ਨਾਲ ਸਾਰਿਆਂ ਨੂੰ ਖਿੱਚ ਕੇ ਜਿਹੜੀ ਲੜਾਈ ਆ ਉਹ ਲੈ ਜਾਂਦੀ ਹੈਗੀ ਆ। ਸੋ ਇਹ ਹੁਣ ਦੇਖਣਾ ਆ। ਸੋ ਕਿਉਂਕਿ ਇਸ ਗੱਲਾਂ ਤੋਂ ਵੀ ਟਰੰਪ ਬੜੇ ਪਰੇਸ਼ਾਨ ਆ, ਵੀ ਲੋਕ ਤਾਂ ਸਿੱਧਾ ਇਹੀ ਕਹਿ ਰਹੇ ਆ ਵੀ ਨੇਤਨਯਾਹੂ ਹੱਥ ਫੜ ਕੇ ਟਰੰਪ ਦਾ ਉਹ ਇਰਾਨ ਦੇ ਵਿੱਚ ਲੈ ਗਿਆ ਤੇ ਉੱਥੇ ਲੜਾਈ ਜਿਹੜੀ ਆ ਇਹਨਾਂ ਦੇ ਕੋਲੋਂ ਜਿਹੜੀ ਹੁਣ
ਕਰਵਾ ਦਿੱਤੀ ਆ। ਹੁਣ ਵਿਚੋਲਗਰੀਆਂ ਦੀ ਕੀ ਉੱਥੇ ਭੂਮਿਕਾ ਰਹੂਗੀ, ਆਪਸ 'ਚ ਗੱਲਬਾਤ ਕਰਦੇ ਆ ਜਾਂ ਨਹੀਂ। ਈਰਾਨ ਨੇ ਕਿਹਾ ਸੀਗਾ ਵੀ ਅਸੀਂ ਇੱਕ ਵਾਰੀ ਫਿਰ ਜਿਹੜਾ ਹਾਰਮੁਜ਼ ਆ ਉਸਨੂੰ ਪੂਰੀ ਤਰ੍ਹਾਂ ਹੀ ਜਿਹੜਾ ਉਹ ਬੰਦ ਕਰ ਦੇਵਾਂਗੇ, ਤੇ ਪਰ ਬਾਰ-ਬਾਰ ਸਟੋਰੇਜ ਦੇ ਵਿੱਚ ਘੱਲਣਾ, ਮਿਲੀਟਰਲੀ ਸਾਰਾ ਕੁਛ ਨਸ਼ਟ ਕਰ ਦੇਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਹ ਉੱਥੇ ਜਿਹੜੀਆਂ ਚੱਲ ਰਹੀਆਂ। ਸੋ ਨੇਤਨਯਾਹੂ ਨੂੰ ਝਿੜਕ ਰਹੇ ਨੇ, ਸਮਝਾ ਰਹੇ ਨੇ, ਪਰ ਨੇਤਨਯਾਹੂ ਹਾਲ ਦੀ ਘੜੀ ਲੈਬਨਾਨ ਤੋਂ ਆਪਣੀ ਅੱਖ ਜਿਹੜੀ ਉਹ ਪਿੱਛੇ ਨਹੀਂ ਹਟਾ ਨਹੀਂ ਰਿਹਾ ਹੈਗਾ। ਸੋ ਦੇਖਦੇ ਹਾਂ ਵੀ ਇਹਨਾਂ ਮਾਰੀਆਂ ਹੋਈਆਂ ਝਿੜਕਾਂ ਦਾ ਕੀ ਜਿਹੜਾ ਅਸਰ ਆ ਓਵਰਆਲ ਪੈਂਦਾ ਹੈਗਾ ਆ। ਅਗਲੀ ਜਿਹੜੀ ਨਾਲ ਹੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਸ ਨੂੰ ਲੱਗਦਾ ਵੀ ਹੁਣ ਇਵੈਂਚੁਅਲੀ ਬੰਦ ਕਰ ਸਕਦੇ ਆ। ਉਹਨਾਂ ਨੇ ਜੀਓਪੀ ਕੰਗਰੈਸ਼ਨਲ ਲੀਡਰਸ ਨੂੰ ਜਿਹੜਾ ਉਹ ਇਹ ਆਖਿਆ ਆ ਵੀ ਜਿਹੜਾ $1.8 ਬਿਲੀਅਨ ਦਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਸ ਤੋਂ ਜਿਹੜਾ ਉਹ ਬੰਦ ਕਰਨ ਜਾ ਰਹੇ ਆ, ਵੀ ਉਸ ਤੋਂ ਪਿੱਛੇ ਨੂੰ ਜਿਹੜਾ ਉਹ ਹਟਣਗੇ। ਸੋ ਇਹ ਕਹਿੰਦੇ ਵੀ ਅਜੇ ਪਤਾ ਨਹੀਂ ਵੀ ਇਹ ਜਿਹੜਾ ਪਲਾਨ ਆ ਪਰਮਾਨੈਂਟ ਆ, ਫਰਮ ਆ, ਜਾਂ ਕਿਵੇਂ ਜਿਹੜਾ ਉਹ ਹੋਊਗਾ, ਪਰ ਪਬਲਿਕਲੀ ਇਸ ਨੂੰ ਟਰਮੀਨੇਟ ਕਰਨ ਦੇ ਅਜੇ ਉਹਨਾਂ ਨੇ ਬਿਆਨ ਨਹੀਂ ਦਿੱਤਾ। ਪਰ ਕਈ ਲੋਕ ਜਿਹੜੇ ਲਾਗੇ ਖਾਤੇ ਉਹਨਾਂ ਦੇ ਨਜ਼ਦੀਕ ਰਹਿੰਦੇ ਆ, ਉਹਨਾਂ ਦੇ ਦੁਆਰਾ ਵੱਖ-ਵੱਖ ਜਿਹੜੀਆਂ ਨਿਊਜ਼ ਏਜੰਸੀਜ਼ ਦੇ ਵੱਲ ਨੂੰ ਇਹ ਇਸ਼ਾਰਾ ਜਿਹੜਾ ਉਹ ਆਇਆ ਹੈਗਾ ਆ। ਥੋੜੇ ਦਿਨ ਪਹਿਲਾਂ ਹੀ ਜਿਹੜੇ ਜਸਟਿਸ ਜੁਡੀਸ਼ੀਅਲ ਬ੍ਰਾਂਚ ਆ, ਅਦਾਲਤਾਂ ਨੇ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਸ ਦੇ ਉੱਤੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਸੀ। ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਹੁਣੀ ਵੀ ਇਸ ਦੇ ਜ਼ੋਰਦਾਰ ਵਿਰੋਧ ਦੇ ਵਿੱਚ ਆਏ ਹੈਗੇ ਆ। ਸੋ ਹੁਣ ਦੇਖਦੇ ਆ ਕਿਵੇਂ ਜਿਹੜਾ ਉਹ ਬਣੂਗਾ। ਟਰੰਪ ਹੁਣਾਂ ਦੇ ਲਈ ਫਰੈਂਡਸ ਐਂਡ ਫੈਮਿਲੀ ਦੇ ਲਈ ਜਿਹੜਾ ਸਲਸ਼ ਫੰਡ $1.776 ਬਿਲੀਅਨ ਦਾ ਰੱਖਿਆ ਗਿਆ ਸੀਗਾ, ਇਹ ਕਹਿ ਕੇ ਵੀ ਜਿਨ੍ਹਾਂ ਦੇ ਉਲਟ ਵੀ ਕੋਈ ਕੇਸ ਹੋਏ ਆ, ਚਾਹੇ ਉਹ ਜਨਵਰੀ 6 ਵਾਲੇ ਆ, ਵੀ ਉਹਨਾਂ ਸਾਰਿਆਂ ਦੇ ਜਿਹੜਾ ਉਹ ਲੈ ਕੇ 6 ਜਨਵਰੀ ਦੇ ਵਿੱਚ ਫੱਟੜ ਹੋਏ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਕੈਪੀਟਲ ਪੁਲਿਸ ਦੇ, ਉਹਨਾਂ ਨੇ ਇਸ ਦੇ ਉਲਟ ਆਲਰੇਡੀ ਲਾਸੂਟ ਵੀ ਜਿਹੜਾ ਉਹ ਕੀਤਾ ਹੋਇਆ ਸੀ। ਕਹਿੰਦੇ ਵੀ ਇਹ ਕੀ ਬੇਵਕੂਫੀ ਆ ਵੀ ਇੱਕ ਤਾਂ ਪੁਲਿਸ ਵਾਲੇ ਉਹਨਾਂ ਨੇ ਕੁੱਟਿਆ, ਮਾਰਿਆ, ਤੇ ਹੁਣ ਉਹਨਾਂ ਨੂੰ ਤੁਸੀਂ ਟੈਕਸ ਪੇਅਰ ਮਨੀ ਵੀ ਜਿਹੜੀ ਉਹ ਦਿਓ। ਸੋ ਹੁਣ ਦੇਖਦੇ ਆ ਜਿਹੜਾ ਕੀ ਬਣਦਾ ਆ, ਪਰ ਇਸ ਟਾਈਮ ਇਸ਼ਾਰੇ ਇਹ ਮਿਲ ਰਿਹਾ ਵੀ ਸ਼ਾਇਦ ਐਂਟੀ ਵੈਪਨਾਈਜੇਸ਼ਨ ਫਰੈਂਡਸ ਐਂਡ ਫੈਮਿਲੀ ਵਾਲਾ ਜਿਹੜਾ ਸਲਸ਼ ਫੰਡ ਆ, ਸ਼ਾਇਦ ਉਸ ਤੋਂ ਟਰੰਪ ਹੁਣਾਂ ਨੂੰ ਪਿੱਛੇ ਹਟਣਾ ਪਵੇ। ਜੀ, ਵਾਲ ਸਟਰੀਟ ਜਰਨਲ ਇਹ ਰਿਪੋਰਟ ਕਰ ਰਿਹਾ ਵੀ ਫੈਡਐਕਸ ਫਰੇਟ ਦੇ CEO ਨੇ ਕਿਹਾ ਵੀ ਜਿਹੜੇ ਸੈਲਫ ਡਰਾਈਵਿੰਗ ਟਰੱਕ ਆ ਉਹ ਪ੍ਰਾਈਮ ਟਾਈਮ ਦੇ ਲਈ ਆਲਰੇਡੀ ਰੈਡੀ ਹੈਗੇ ਆ। ਕਹਿੰਦੇ 2 ਸਾਲਾਂ ਤੋਂ ਅਸੀਂ ਟੈਸਟ ਕਰ ਰਹੇ ਆ, ਟੈਕਨੋਲੋਜੀ ਇਜ਼ ਦੇਅਰ। CEO ਜੌਨ ਸਮਿਥ ਉਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ ਵਾਲ ਆ ਉਹ ਬਾਲ ਜਿਹੜੀ ਆ ਉਹ ਰੈਗੂਲੇਟਰਸ ਦੀ ਕੋਰਟ ਦੇ ਵਿੱਚ ਆ, ਤੇ ਜਿਹੜੇ ਰੈਗੂਲੇਟਰਸ ਆ ਉਹ ਉਸ ਨੂੰ ਅਲਾਓ ਕਰਨਗੇ ਕਿ ਨਹੀਂ। ਕਹਿੰਦੇ ਵੀ ਚੀਫ ਜਿਹੜੇ ਐਗਜ਼ੀਕਿਊਟਿਵ ਹੈਗੇ ਆ ਫੈਡਐਕਸ ਦੇ, ਉਹਨਾਂ ਨੇ ਕਿਹਾ ਵੀ ਜੋ ਟਰੱਕਸ ਆ ਟਰੈਕਟਰਸ ਆ ਉਹ ਜਾੜ ਚੋਂ ਲੀਵ ਕਰਨਗੇ ਤੇ ਜਾੜ ਦੇ ਉੱਤੇ ਹੀ ਜਾ ਕੇ ਪਹੁੰਚ ਜਾਣਗੇ ਇੰਟਰਸਟੇਟ ਦੇ ਥਰੂ, ਰਨ ਥਰੂ ਇੰਟਰਸਟੇਟਸ, ਤੇ ਨੈਕਸਟ ਫੈਸਿਲਿਟੀ ਦੇ ਵਿੱਚ ਪਹੁੰਚ ਜਾਣਗੇ। 99.9% ਟਾਈਮ ਡਰਾਈਵਰ ਕਹਿੰਦੇ ਟੱਚ ਵੀ ਨਹੀਂ ਕਰੂਗਾ ਕੋਈ ਕਿਸੇ ਚੀਜ਼ ਨੂੰ। ਹੋ ਸਕਦਾ ਕਿਉਂਕਿ ਬਹੁਤ ਸਾਰੀਆਂ ਸਟੇਟਾਂ ਨੇ ਇਹ ਕਿਹਾ, ਜਿੱਦਾਂ ਸਾਡੀ ਕੈਲੀਫੋਰਨੀਆ ਨੇ ਵੀ ਵਿੱਚ ਡਰਾਈਵਰ ਬੈਠੂਗਾ, ਸੋ ਮੇ ਵੀ ਡਰਾਈਵਰ ਨੂੰ ਮਿਨੀਮਮ ਵੇਜ ਤੇ ਰੱਖ ਲਓਗੇ, ਪਰ ਡਰਾਈਵਰ ਨੇ ਕੋਈ ਟੱਚ ਨਹੀਂ ਕਰਨਾ, ਬਸ ਵਿੱਚ ਬੈਠਣਾ ਹੀ ਹੈਗਾ ਆ। ਸੋ ਅਲਟੀਮੇਟਲੀ ਫਿਰ ਉਹਨੂੰ ਬੈਠਣ ਤੋਂ ਵੀ ਬਾਹਰ ਕੱਢ ਦੋਗੇ। ਸੋ ਕਹਿੰਦੇ ਵੀ ਸੋ ਬਿਨਾਂ ਕਿਸੇ ਟੱਚ ਕੀਤੇ ਤੋਂ ਇਹ ਜਿਹੜੇ ਟਰੱਕ ਆ ਬਹੁਤ ਜਲਦੀ ਤੁਸੀਂ ਰੋਡ ਦੇ ਉੱਤੇ ਦੇਖੋਗੇ। ਅਪ ਟੂ ਰੈਗੂਲੇਟਰਸ ਆ, ਕੈਲੀਫੋਰਨੀਆ ਨੇ ਵੀ ਮੇਰੇ ਖਿਆਲ ਨਾਲ ਆਲਰੇਡੀ ਅਲਾਓ ਕਰ ਦਿੱਤਾ ਹੈ ਵੀ ਡਰਾਈਵਰਲੈਸ ਜਿਹੜੇ ਟਰੱਕ ਆ ਉਹ ਕੈਲੀਫੋਰਨੀਆ 'ਚ ਚੱਲ ਸਕਦੇ ਹੈਗੇ ਆ। ਜੀ, ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਉਥਮਾਇਰ ਉਹਨਾਂ ਨੇ ਅੱਜ ਓਪਨ AI ਤੇ ਉਹਨਾਂ ਦਾ ਜਿਹੜਾ CEO ਸੈਮ ਐਲਟਮੈਨ ਉਹਨਾਂ ਦੇ ਉਲਟ ਸੂ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੀ ਉਹਨਾਂ ਨੇ ਮਾਰਕੀਟ ਕੀਤੀ ਆਪਣੀ ਕੰਪਨੀ ਚੈਟ GPT, ਉਹਦੇ ਵਿੱਚ ਉਹਨਾਂ ਨੇ ਦੱਸਿਆ ਨਹੀਂ ਵੀ ਇਹਦੇ ਕੀ ਖਤਰੇ ਹੋ ਸਕਦੇ ਆ। ਫਲੋਰੀਡਾ ਪਹਿਲਾ ਸੂਬਾ ਬਣਿਆ ਆ ਜਿਨ੍ਹਾਂ ਨੇ ਓਪਨ AI ਦੇ ਉਲਟ ਲਾਸੂਟ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਉੱਦਾਂ ਇੰਡੀਵਿਜੂਅਲ ਤੌਰ ਦੇ ਉੱਤੇ ਬਿਗ ਟੈਕ ਕੰਪਨੀਜ਼ ਦੇ ਵਿੱਚੋਂ ਇੱਕ ਜਿਹੜੀ ਓਪਨ AI ਕੰਪਨੀ ਆ, ਉਹਨਾਂ ਦੇ ਉਲਟ ਹੋਰ ਵੀ ਸੂਬਿਆਂ ਦੇ ਵਿੱਚ ਲਾਸੂਟ ਬਣੇ ਆ, ਜਿਨ੍ਹਾਂ ਦੇ ਵਿੱਚ ਮੈਟਾ ਤੇ ਸਨੈਪਚੈਟ ਵਰਗੀਆਂ ਜਿਹੜੀਆਂ ਕੰਪਨੀਆਂ ਉਹ ਇਨਵੋਲਵਡ ਹੈਗੀਆਂ। ਸੋ ਇਹ ਲਾਸੂਟ ਦੇ ਵਿੱਚ ਇਹੀ ਜਿਹੜਾ ਉਹ ਦਾਵਾ ਆ, ਕਹਿੰਦੇ ਵੀ ਕੰਪਨੀ ਜਾਣਬੁੱਝ ਕੇ ਨੈਗਲੀਜੈਂਟਲੀ ਤੇ ਵਾਇਲੇਟ ਕੀਤਾ ਆ ਫਲੋਰੀਡਾ ਦਾ ਪ੍ਰੋਹਿਬਿਸ਼ਨ ਔਨ ਅਨਫੇਅਰ ਐਂਡ ਡਿਸੈਪਟਿਵ ਟ੍ਰੇਡ ਪ੍ਰੈਕਟਿਸਿਸ ਦੇ ਜਿਹੜੇ ਕਾਨੂੰਨ ਆ ਉਹਨਾਂ ਦੀ ਇਹਨਾਂ ਨੇ
ਉਲੰਘਣਾ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਉਦਾਹਰਨ ਇਹ ਆ ਵੀ ਚੈਟ GPT ਦਾ ਜਿਹੜਾ ਨੁਕਸਾਨ ਆ, ਜੋ ਜਿਹੜੇ 2 ਮਰਡਰ ਹੋਏ ਸੀਗੇ ਯੂਨੀਵਰਸਿਟੀ ਆਫ ਸਾਊਥ ਫਲੋਰੀਡਾ ਗ੍ਰੈਜੂਏਟ ਸਟੂਡੈਂਟਸ ਦੇ ਵਿੱਚ, ਉਹਦੇ ਵਿੱਚ ਵੀ ਇਹਨਾਂ ਦਾ ਨਾਮ ਜਿਹੜਾ ਉਹ ਕੰਪਨੀ ਦਾ ਜਿਹੜਾ ਉਹ ਆ ਰਿਹਾ ਆ, ਕਿਉਂਕਿ ਕਹਿੰਦੇ ਵੀ ਚੈਟ GPT ਤੋਂ ਉਹਨਾਂ ਨੇ ਸਲਾਹ ਲਈ ਸੀ ਵੀ ਬੋਡੀਜ਼ ਨੂੰ ਕਿੱਦਾਂ ਡਿਸਪੋਜ਼ ਆਫ ਕਰਨਾ ਹੈ, ਕਿੱਦਾਂ ਖੁਰਦ-ਬੁਰਦ ਕਰਨਾ ਆ। ਸੋ ਰੌਨ ਡਿਸੈਂਟਸ ਜਿਹੜੇ ਆ, ਉਹਨਾਂ ਨੇ ਇਹ ਆਪਣੇ ਜਿਹੜੇ ਸਾਬਕਾ ਚੀਫ ਆਫ ਸਟਾਫ ਉਸ ਨੂੰ ਹੀ ਜਿਹੜਾ ਸੂਬੇ ਦਾ ਅਟਰਨੀ ਜਨਰਲ ਆ ਉਹ ਲਾਇਆ ਸੀਗਾ। ਤੇ ਉਹਨਾਂ ਨੇ ਪਹਿਲਾਂ ਵੀ 2 ਵਾਰੀ ਇਹ ਅਟੈਂਪਟ ਕੀਤੇ ਆ AI ਨੂੰ ਆਪਣੇ ਅਧੀਨ ਰੈਗੂਲੇਟ ਜਿਹੜੇ ਉਹ ਕਰਨ ਦੇ ਲਈ। ਸਟੇਟ ਹਾਊਸ ਦੇ ਵਿੱਚ ਉਹ ਉਹਨਾਂ ਦੇ ਮਾਮਲੇ ਫੇਲ ਜਿਹੜੇ ਉਹ ਹੋਏ ਆ, ਪਰ ਹੁਣ ਕਹਿੰਦੇ ਵੀ ਇਹਨਾਂ ਦੇ ਉਲਟ ਲਾਸੂਟ ਕਰ ਦਿੱਤਾ ਗਿਆ। ਆਲਰੇਡੀ ਇੱਕ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਓਪਨ AI ਦੇ ਉਲਟ ਜਿਹੜੀ ਉਹ ਚੱਲ ਰਹੀ ਹੈਗੀ ਆ, ਕਿਉਂਕਿ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਵਿੱਚ ਕਿਸੇ ਨੇ ਗੋਲੀਆਂ ਚਲਾਈਆਂ ਸੀ ਤੇ ਉਹਨੇ ਚੈਟ GPT ਦੀ ਸਲਾਹ ਜਿਹੜੀ ਉਸ ਦੇ ਵਿੱਚ ਲਈ ਸੀਗੀ। ਸੋ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਜਿਹੜਾ ਇਸ ਦੇ ਵਿੱਚ ਹੈਗਾ ਆ। ਪਰ AI somehow for good or for worse ਉਹ ਖਬਰਾਂ ਦੇ ਵਿੱਚ ਜ਼ਰੂਰ ਰਹਿੰਦੀ। ਆਮ ਬੰਦਾ ਜਿਹੜਾ ਆ ਉਹ ਵੋਟ ਪਾ ਕੇ ਰਾਜੀ ਨਹੀਂ ਹੈ, ਜਾਂ ਇੰਨਾ ਲੇਜ਼ੀ ਆ ਵੀ ਮੈਂ ਵੋਟ ਪਾ ਕੇ ਕੀ ਲੈਣਾ। ਪਰ ਕਹਿੰਦੇ ਵੀ ਟੈਕਨੋਲੋਜੀ ਜਿਹੜੇ ਬਿਲੀਅਨਰਸ ਆ, ਬਿਲੀਅਨਸ ਆਫ ਡਾਲਰ ਉਹ ਕੈਲੀਫੋਰਨੀਆ ਦੀਆਂ ਜਿਹੜੀਆਂ ਰੇਸਿਸ ਆ, ਜਿਹੜੀ ਕੱਲ ਨੂੰ ਲਾਸਟ ਡੇਟ ਆ ਵੋਟ ਪਾਉਣ ਦੀ, ਉਹਦੇ ਉੱਤੇ ਸਪੈਂਡ ਕਰ ਰਹੇ ਹੈਗੇ ਆ। 82 ਮਿਲੀਅਨ ਡਾਲਰ ਜਿਹੜਾ ਆ ਗੂਗਲ ਦੇ ਕੋ-ਫਾਊਂਡਰ ਬ੍ਰੇਨ ਨੇ ਸਪੈਂਡ ਕੀਤਾ ਹੈਗਾ, ਤਾਂ ਕਿ ਜਿਹੜਾ ਬਿਲੀਅਨਰਸ ਆ ਉਹਨਾਂ ਦੇ ਉੱਤੇ ਟੈਕਸ ਨਾ ਲੱਗੇ। ਮੈਟਾ ਨੇ ਫੰਡਿੰਗ ਕੀਤੀ ਹੈਗੀ ਆ ਇੱਕ ਜੁਆਇੰਟ ਸੁਪਰ ਪੈਕ ਸਿਲੀਕਨ ਵੈਲੀ ਦੇ ਵਿੱਚ, ਜੋ ਕੈਂਡੀਡੇਟ ਰਨ ਕਰ ਰਹੇ ਹੈਗੇ। ਗੂਗਲ ਦੇ ਕੋ-ਫਾਊਂਡਰ ਸਰਜੇ ਬ੍ਰਿਨ ਨੇ 82 ਮਿਲੀਅਨ ਡਾਲਰ ਜਨਵਰੀ ਤੋਂ ਲੈ ਕੇ ਹੁਣ ਤੱਕ ਸਪੈਂਡ ਕੀਤਾ ਹੈ ਇਸ ਇਲੈਕਸ਼ਨ ਦੇ ਵਿੱਚ, ਮੋਰ ਦੈਨ ਐਨੀਵਨ ਐਲਸ। 82 ਮਿਲੀਅਨ ਡਾਲਰ ਤੁਸੀਂ ਅੰਦਾਜ਼ਾ ਲਾ ਲਓ। ਡੈਮੋਕ੍ਰੇਟਿਕ ਗਵਰਨਟੋਰੀਅਲ ਕੈਂਡੀਡੇਟ ਮੈਟ ਮਹਾਨ ਨੇ ਸਭ ਤੋਂ ਜ਼ਿਆਦਾ ਜਿਹੜੇ ਮਨੀ ਆ ਉਹ ਜਿਹੜੀਆਂ IT ਕੰਪਨੀਆਂ ਦੇ ਐਗਜ਼ੀਕਿਊਟਿਵਸ ਹੈਗੇ ਆ ਉਹਨਾਂ ਤੋਂ ਲਈ ਹੈਗੀ ਆ, ਜਿਨ੍ਹਾਂ 'ਚ ਗੂਗਲ, ਐਮਾਜ਼ੋਨ, ਸਨੈਪ, ਲਿੰਕਡਇਨ, ਰੈਡਿਟ ਤੇ ਪਲੈਂਟਰ ਵਰਗੀਆਂ ਕੰਪਨੀਆਂ ਹੈਗੀਆਂ ਆ। ਕ੍ਰਿਪਟੋ ਮੁਗਲ ਕ੍ਰਿਸ ਲਾਰਸਨ ਨੇ ਸੁਪਰ ਪੈਕ ਦੇ ਜਿਹੜਾ ਇੱਕ ਉਹਦਾ ਹੈਗਾ 3 ਸੁਪਰ ਪੈਕ ਜਿਨ੍ਹਾਂ ਨੂੰ ਉਹਨੂੰ 26 ਮਿਲੀਅਨ ਡਾਲਰ ਜਿਹੜੇ ਦਿੱਤੇ ਹੈਗੇ ਆ, ਜਿਹਦੇ ਵਿੱਚੋਂ 1 ਮਿਲੀਅਨ ਡਾਲਰ ਉਹਨ ਜਿਹੜਾ ਆ ਬੈਕ ਵੀ ਲਿਆ ਇੱਕ ਪ੍ਰਾਇਮਰੀ ਕੈਂਡੀਡੇਟ ਵੱਲੋਂ ਜੋ ਸਟੇਟ ਦਾ ਇੰਸ਼ੋਰੈਂਸ ਕਮਿਸ਼ਨਰ ਹੈਗਾ ਆ। ਗੂਗਲ ਤੇ ਮੈਟਾ ਨੇ ਸੁਪਰ ਪੈਕ ਜਿਹੜੇ ਕਲੈਕਟਿਵਲੀ 10 ਮਿਲੀਅਨ ਡਾਲਰ ਉਹਦੇ ਉੱਤੇ ਸਪੈਂਡ ਕੀਤੇ ਹੈਗੇ ਆ। ਸਿਲੀਕਨ ਮਨੀ ਜਿਹੜਾ ਸਿਲੀਕਨ ਵੈਲੀ ਦਾ ਆ, ਉਹ ਕਹਿੰਦੇ ਵੀ ਸਿਟੀ ਪ੍ਰਾਇਮਰੀਜ਼ ਦੇ ਵਿੱਚ ਵੀ ਜਿਹੜਾ ਪੂਰੀ ਤਰ੍ਹਾਂ ਫਲੋ ਕਰ ਰਿਹਾ ਹੈਗਾ, ਸਟੇਟ ਲੈਵਲ ਤੇ ਵੀ ਕਰ ਰਿਹਾ ਹੈਗਾ। ਟੈਕ ਬੈਕਸ ਜੋ ਪੈਕਸ ਹੈਗੇ ਆ, ਪੂਰਾ ਮਨੀ ਜਿਹੜਾ ਆ ਇਸ ਇਲੈਕਸ਼ਨ ਦੇ ਉੱਤੇ ਆਪਣੇ ਪਸੰਦੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਉੱਤੇ ਸਪੈਂਡ ਕਰ ਰਹੇ ਹੈਗੇ ਆ। ਹਰਜੋਤ ਸਿੰਘ ਜੀ, ਆંકੜੇ ਸੁਣ ਕੇ ਨਾ ਤੁਸੀਂ ਹੈਰਾਨ ਹੋ ਜਾਓਗੇ ਵੀ ਵਾਕਿਆ ਜਿਹੜੀ ਇਹ ਗੱਲ ਆ ਵੀ ਲੋਕਾਂ ਨੂੰ ਕੇਅਰ ਹੀ ਨਹੀਂ ਹੈਗੀ ਵੋਟ ਪਾਉਣ ਦੀ। ਕੈਲੀਫੋਰਨੀਆ ਦੀ ਜੇ ਆਪਾਂ ਗੱਲ ਕਰੀਏ, ਸਿਰਫ ਤੇ ਸਿਰਫ ਮੈਂ ਕੈਲੀਫੋਰਨੀਆ ਦੀ ਗੱਲ ਕਰ ਰਿਹਾ ਹਾਂ। ਪ੍ਰਾਇਮਰੀ ਕੈਲੀਫੋਰਨੀਆ ਬੈਲਟ ਟਰੈਕਰ ਇੱਕ PDI ਕਰਕੇ ਕੰਪਨੀ ਹੈ, ਪੋਲੀਟੀਕਲ ਡਾਟਾ ਕਰਕੇ। 23 ਮਿਲੀਅਨ ਤੋਂ ਵੱਧ ਟੋਟਲ ਰਜਿਸਟਰਡ ਵੋਟਰ ਨੇ ਕੈਲੀਫੋਰਨੀਆ 'ਚ, ਜਿਨ੍ਹਾਂ ਚੋਂ ਹੁਣ ਤੱਕ ਸੋ ਫਾਰ ਸਿਰਫ 3.8 ਮਿਲੀਅਨ ਲੋਕਾਂ ਨੇ ਜਿਹੜੀ ਅਰਲੀ ਵੋਟਿੰਗ ਉਹ ਕੀਤੀ ਆ, ਜੋ ਕਿ ਕੁੱਲ ਰਜਿਸਟਰਡ ਵੋਟਰ ਦਾ ਸਿਰਫ 17% ਜਿਹੜਾ ਉਹ ਬਣਦਾ ਆ। ਅਜੇ ਵੀ 19.2 ਮਿਲੀਅਨ ਜਿਹੜੇ ਵੋਟਰਸ ਆ ਉਹਨਾਂ ਨੇ ਆਪਣੀ ਵੋਟ ਦਾ ਭੁਗਤਾਨ ਕਰਨਾ ਹੈ। ਹੋਪਫੁਲੀ ਕੱਲ ਨੂੰ ਇਹ ਜਿਹੜਾ ਆંકੜਾ ਆ ਉਹ ਵੱਧ ਜਿਹੜਾ ਹੋ ਜਾਵੇ, ਪਰ ਓਵਰਆਲ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਹ ਕੋਈ ਬਾੜੀ ਚੰਗੀ ਜਿਹੜੀ ਸਿਚੁਏਸ਼ਨ ਆ ਉਹ ਨਜ਼ਰ ਨਹੀਂ ਆ ਰਹੀ। ਇਹਦੇ ਵਿੱਚੋਂ ਵੀ ਜੇ ਹਰਜੋਤ ਸਿੰਘ ਜੀ ਬ੍ਰੇਕ ਡਾਊਨ ਕਰੀਏ ਤਾਂ ਇਹ 1.8 ਮਿਲੀਅਨ ਜਿਹੜੇ ਡੈਮੋਕ੍ਰੇਟਾਂ ਨੇ, 1.2 ਮਿਲੀਅਨ ਰਿਪਬਲਿਕਨਸ ਨੇ ਤੇ ਤਕਰੀਬਨ 8 ਲੱਖ ਜਿਹੜੇ ਨਾਨ ਪਾਰਟੀਜ਼ਨ ਪ੍ਰੈਫਰੈਂਸ ਵਾਲੇ ਆ ਉਹਨਾਂ ਨੇ ਜਿਹੜੀ ਉਹ ਵੋਟ ਪਾਈ ਆ। ਸਭ ਤੋਂ ਵੱਧ ਵੋਟ ਪਾਉਣ ਵਾਲਿਆਂ ਚੋਂ ਇਹ 3.8 ਚੋਂ 65 ਸਾਲ ਤੋਂ ਉੱਤੇ ਉਮਰ ਵਾਲੇ ਆ, ਉਹਨਾਂ ਨੇ 2 ਮਿਲੀਅਨ, ਤੇ ਸਭ ਤੋਂ ਘੱਟ ਵੋਟ ਪਾਉਣ ਵਾਲੇ ਸਭ ਤੋਂ ਛੋਟੀ ਉਮਰ ਵਾਲੇ 18 ਤੋਂ 34 ਸਾਲ ਦੇ ਦਰਮਿਆਨ ਜਿਹੜੇ ਆ, ਉਹਨਾਂ ਨੇ ਸਿਰਫ 4 ਲੱਖ ਜਾਣਿਆਂ ਨੇ ਵੋਟ ਪਾਈ ਆ ਸੋ ਫਾਰ। 35 ਤੋਂ 49 ਦੇ ਵਿੱਚ ਸਿਰਫ 5 ਲੱਖ ਤੇ 50 ਤੋਂ 64 ਸਾਲ ਦੀ ਉਮਰ ਵਾਲਿਆਂ ਨੇ ਹੁਣ ਤੱਕ ਤਕਰੀਬਨ 9.25 ਲੱਖ ਜਾਣਿਆਂ ਨੇ ਵੋਟ ਜਿਹੜੀ ਉਹ ਪਾਈ ਆ। ਫਿਰ ਇਹ ਰੌਲਾ ਪਾਉਂਦੇ ਆ ਜੈਨਜ਼ੀ ਵਾਲੇ ਵੀ, ਮਿਲੇਨੀਅਲ ਵੀ, ਸਾਰੇ ਵੀ ਨੌਜਵਾਨ ਵੀ ਸਾਡੇ ਕਹੇ ਚੀਜ਼ਾਂ ਕਿਉਂ ਨਹੀਂ ਬਦਲਦੀਆਂ। ਪਰ ਤੁਸੀਂ ਵੇਖੋ ਤੁਸੀਂ ਵੋਟ ਪਾ ਕੌਣ ਰਿਹਾ ਆ? 65 ਸਾਲ ਤੋਂ ਉੱਤੇ ਉਮਰ ਵਾਲੇ ਵੋਟ ਪਾ ਰਹੇ ਆ ਤੇ ਫਿਰ ਉਹਨਾਂ ਨੇ ਚੁਣਨੇ ਵੀ ਆਪਣੀ ਉਮਰ ਵਾਲੀ ਆ ਨਾ। ਫਿਰ ਕਹਿਣੇ ਵੀ ਤਬਦੀਲੀ ਜਿਹੜੀ ਉਹ
ਕਿਉਂ ਨਹੀਂ ਜਿਹੜੀ ਆਉਂਦੀ। ਸੋ ਜਿੰਨੇ ਵੀ ਸਾਡੇ ਪੰਜਾਬੀ ਲਿਸਨਰਸ ਨੇ, ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਤੁਸੀਂ ਕੈਲੀਫੋਰਨੀਆ 'ਚ ਜਾਂ ਅਮਰੀਕਾ 'ਚ ਕਿਤੇ ਵੀ ਰਹਿੰਦੇ ਆ, ਜੇ ਤੁਹਾਡੇ ਸੂਬੇ ਦੀ ਪ੍ਰਾਇਮਰੀ ਤੁਹਾਡੇ ਵਿੱਚ ਹੈਗੀ ਆ, ਨਹੀਂ ਪਤਾ ਲੱਗਦਾ, ਜਿਹੜਾ ਪਤਾ ਉਹ ਵੋਟ ਹੀ ਪਾ ਕੇ ਵਿੱਚ ਘੱਲ ਦਿਓ। ਜ਼ਰੂਰੀ ਨਹੀਂ ਤੁਸੀਂ ਸਾਰੀਆਂ ਟਿਕ ਕਰਕੇ ਜਿਹੜੀਆਂ ਉਹ ਘੱਲਣੀਆਂ, ਜਿੰਨੀਆਂ ਕੁ ਪਤਾ ਆ ਉਨੀਆਂ ਕੁ ਪਾ ਕੇ ਜਿਹੜੀਆਂ ਉਹ ਜ਼ਰੂਰ ਘੱਲੋ। ਕਿਉਂਕਿ ਦੇਖੋ ਕਿੰਨੇ ਘੱਟ ਪਰਸੈਂਟੇਜ ਹਰਜੋਤ ਸਿੰਘ ਜੀ ਵੋਟਿੰਗ ਜਿਹੜੀ ਉਹ ਪੋਲ ਹੋਣੀ ਆ, ਵੋਟਾਂ ਪੋਲ ਹੋਣੀਆਂ ਆ, ਤੇ ਤੁਹਾਡੀ ਵੋਟ ਦੀ ਕੀਮਤ ਓਨੀ ਜ਼ਿਆਦਾ ਮਹਿੰਗੀ ਹੋ ਜਾਂਦੀ, ਓਨੇ ਗੁਣਾ ਜਿਹੜੀ ਉਹ ਵੱਧ ਜਾਂਦੀ ਆ। ਸੋ ਜੇ 20-25% ਹੀ ਮਹਿਜ ਜੇ ਮੰਨ ਲਓ ਪ੍ਰਾਇਮਰੀ 'ਚ ਵੋਟਾਂ ਪੈਂਦੀਆਂ ਤੇ ਤੁਹਾਡੀ ਜਿਹੜੀ ਵੋਟ ਦੀ ਕੀਮਤ ਆ 3-4 ਗੁਣਾ ਜਿਹੜੀ ਉਹ ਵੱਧ ਜਾਣੀ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਵੋਟ ਜਿਹੜੀ ਆ ਉਹ ਜ਼ਰੂਰ ਪਾਓ। 18 ਸਾਲ ਤੋਂ ਉੱਤੇ ਆ ਤੁਹਾਡੀ ਉਮਰ, US ਤੇ ਤੁਸੀਂ ਸਿਟੀਜ਼ਨ ਹੋ, ਤੁਹਾਡੇ ਇਰਦ ਗਿਰਦ ਕਿਤੇ ਨਾ ਕਿਤੇ ਵੋਟਿੰਗ ਸੈਂਟਰ ਹੋਣਾ, ਵੱਡੇ ਵੱਡੇ ਉੱਥੇ ਪੋਸਟਰ ਲੱਗੇ ਹੋਣੇ, ਵੋਟ ਹੇਅਰ ਵੋਟ ਹੇਅਰ। ਜ਼ਿਆਦਾਤਰ ਸਕੂਲਾਂ 'ਚ ਵੀ ਹੁੰਦੇ ਆ ਤੇ ਹੋਰ ਵੀ ਕਈ ਕੰਪਨੀਆਂ ਵਾਲੇ ਜਿਹੜੇ ਉਹ ਆਪਣਿਆਂ 'ਚ ਕਰਵਾ ਲੈਂਦੇ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜੀ ਉਹ ਵੋਟ ਜ਼ਰੂਰ ਪਾਓ। ਪਰ ਡਿਸਮਲ ਨੰਬਰਸ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਨਜ਼ਰ ਆ ਰਹੇ ਆ, 23 ਮਿਲੀਅਨ ਵੋਟਰਸ ਚੋਂ ਸੋ ਫਾਰ 3.8 ਮਿਲੀਅਨ ਨੇ ਹੀ ਵੋਟ ਕਾਸਟ ਕੀਤੀ ਆ। ਜੀ, ਜੇ ਤੁਸੀਂ ਅਜੇ ਤੱਕ ਵੀ ਵੋਟ ਨਹੀਂ ਪਾਈ, ਵੋਟ ਸੈਂਟਰ ਤੇ ਬੈਲਟ ਬਾਕਸਸ ਅਵੇਲੇਬਲ ਹੈਗੇ ਆ। ਬੈਲਟ ਡ੍ਰੌਪ ਬਾਕਸਸ ਬਹੁਤ ਸਾਰੀਆਂ ਸਿਟੀ ਹਾਲ ਦੇ ਸਾਹਮਣੇ, ਲਾਇਬ੍ਰੇਰੀਆਂ 'ਚ ਜਿਹੜੇ ਤੁਹਾਨੂੰ ਬੈਲਟ ਮੇਲ 'ਚ ਆਏ ਹੈਗੇ ਆ, ਉਹਨਾਂ ਦੇ ਉੱਤੇ ਲਿਖਿਆ ਆ ਵੀ ਤੁਸੀਂ ਜੂਨ ਦੀ ਪ੍ਰਾਇਮਰੀ ਜਿਹੜੀ ਆ ਕਿੱਥੇ ਵੋਟ ਆਪਣੀ ਡ੍ਰੌਪ ਕਰ ਸਕਦੇ ਹੋ ਜਾਂ ਮੇਲ ਕਰ ਸਕਦੇ ਹੋ। ਤੇ ਜੇ ਮਿਸਿੰਗ ਆ ਤੇ ਤੁਸੀਂ ਆਪਣੇ ਕਾਉਂਟੀ ਰਜਿਸਟਰ ਆਫ ਵੋਟਰ ਦੇ ਕੋਲ ਜਾ ਸਕਦੇ ਹੈਗੇ ਆ। ਲਗਭਗ ਹਰ ਕਾਉਂਟੀ ਦੇ ਵਿੱਚ, ਹਰ ਸਿਟੀ ਦੇ ਵਿੱਚ ਜਿਹੜੇ ਆ ਉਹ ਲੋਕੇਸ਼ਨ ਦੱਸੀ ਗਈ ਹੈਗੀ ਆ ਜਿੱਥੇ ਡ੍ਰੌਪ ਬਾਕਸ ਤੇ ਤੁਸੀਂ ਡ੍ਰੌਪ ਕਰ ਸਕਦੇ ਹੋ। ਕੱਲ ਨੂੰ ਜਾਣੀ ਕਿ ਜੂਨ 2 ਨੂੰ 8 ਵਜੇ ਦਾ ਜਿਹੜਾ ਲਾਸਟ ਸਮਾਂ ਆ, ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਡ੍ਰੌਪ ਕਰ ਸਕਦੇ ਹੈਗੇ ਆ। ਜਿਹੜੀਆਂ ਵੋਟਾਂ ਦੀ ਤਾਂ ਤੁਸੀਂ ਦੱਸਦੇ ਹੀ ਆ ਵੀ ਕੱਲੀ ਲਾਸ ਐਂਜਲਸ ਕਾਉਂਟੀ 'ਚ 5.8 ਮਿਲੀਅਨ ਵੋਟਾਂ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜੇ ਲੋਕ ਵੋਟਾਂ ਪਾਉਣ, ਪਰ ਪਾ ਨਹੀਂ ਰਹੇ ਹੈਗੇ। ਬਾਅਦ ਦੇ ਵਿੱਚ ਫਿਰ ਜਿਹੜੇ ਸਾਰੇ ਕਹਿੰਦੇ ਆ ਵੀ ਦੇਖੋ ਜੀ ਹੁਣ ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਵੋਟ ਪਾਣੀ ਬਹੁਤ ਜ਼ਰੂਰੀ ਆ। ਤੇ ਬਾਕੀ ਜਿੱਥੇ ਵਧੀਆ ਕੈਂਡੀਡੇਟ ਆ, ਨੋ ਮੈਟਰ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਇੰਡੀਪੈਂਡੈਂਟ ਆ, ਜਿਹਨੂੰ ਵੀ ਵੋਟ ਪਾਣੀ ਆ ਪਾਓ ਜ਼ਰੂਰ। ਇਹ ਬਹੁਤ ਔਖਾ ਹੱਕ ਮਿਲਿਆ ਸਾਨੂੰ, ਤੇ ਇਹ ਬਹੁਤ ਜ਼ਰੂਰੀ ਹੈਗਾ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੋਟਿੰਗ ਦੇ ਨਾਲ ਹੀ ਆਪਾਂ ਜੇ ਗੱਲ ਕਰਦੇ ਜਾਈਏ, ਸਟੀਵ ਹਿਲਟਨ ਕਹਿ ਰਹੇ ਆ, ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਇਸ ਟਾਈਮ ਮੇਨ ਕੰਟੈਂਡਰ ਆ। ਦੋ ਜਣੇ ਇਸ ਟਾਈਮ ਲੀਡ ਕਰ ਰਹੇ ਆ ਕੈਲੀਫੋਰਨੀਆ ਦੇ ਗਵਰਨਰ ਦੀ ਰੇਸ ਦੇ ਲਈ। ਇੱਕ ਰਿਪਬਲਿਕਨ ਦੇ ਵੱਲੋਂ ਸਟੀਵ ਹਿਲਟਨ, ਤੇ ਦੂਜੇ ਨੰਬਰ ਤੇ ਮੋਸਟਲੀ ਜਿਹੜਾ ਬਸੇਰਾ, ਹਾਵੀਅਰ ਬਸੇਰਾ ਜਿਹੜਾ ਆ, ਉਹਨਾਂ ਦਾ ਨਾਮ ਜਿਹੜਾ ਉਹ ਆ ਰਿਹਾ। ਟੌਮ ਸਟਾਇਰ ਨੇ ਮਿਲੀਅਨਸ ਆਫ ਡਾਲਰ ਸਪੈਂਡ ਜਿਹੜੇ ਉਹ ਕਰ ਰਹੇ ਆ, ਪਰ ਦੇਖੋ ਵੀ ਅਖੀਰਲੇ ਮੌਕੇ ਉਸ ਦਾ ਦਾਲ ਗਲਦੀ ਆ ਜਾਂ ਨਹੀਂ। ਕੈਲੀਫੋਰਨੀਆ ਦੀਆਂ ਜਿਹੜੀਆਂ ਪ੍ਰਾਇਮਰੀਜ਼ ਆ, ਉਹਨਾਂ ਦੀ ਖਾਸੀਅਤ ਇਹ ਆ, ਕੋਈ ਇਸ ਨੂੰ ਚੰਗਾ ਕਹਿੰਦਾ, ਕੋਈ ਇਸ ਨੂੰ ਮਾੜੇ ਕਹਿੰਦਾ, ਹਰ ਇੱਕ ਦੀ ਆਪੋ ਆਪਣੇ ਵਿਚਾਰ ਨੇ। ਇਹਦੇ ਵਿੱਚ ਇਹ ਆ ਵੀ ਜਿਹੜੇ ਵੀ ਟੌਪ ਦੇ ਦੋ ਕੈਂਡੀਡੇਟ, ਡਜ਼ ਨਾਟ ਮੈਟਰ ਉਹ ਸੇਮ ਪਾਰਟੀ ਦੇ ਆ ਜਾਂ ਦੋਨੋਂ ਡਿਫਰੈਂਟ ਦੇ ਆ, ਉਹ ਮੈਟਰ ਨਹੀਂ ਕਰਦਾ। ਬਹੁਤਿਆਂ ਸੂਬਿਆਂ 'ਚ ਕੀ ਹੁੰਦਾ ਵੀ ਹਰ ਇੱਕ ਜਿਹੜੀ ਉਹ ਪਾਰਟੀ ਦਾ ਆਪਣਾ ਮੇਨ ਇੰਟਰਨਲ ਪ੍ਰਾਇਮਰੀ ਹੁੰਦੀ ਆ। ਇਹ ਓਪਨ ਟੂ ਆਲ ਪ੍ਰਾਇਮਰੀ ਬੇਸਿਕਲੀ ਸਾਰਿਆਂ ਦੇ ਲਈ ਇਹ ਜਿਹੜੀ ਜਨਰਲ ਇਲੈਕਸ਼ਨ ਦੀ ਹੁੰਦੀ ਆ, ਵੀ ਤੁਸੀਂ ਜਿਹੜੇ ਵੀ ਟੌਪ ਦੇ ਦੋ ਹੈਗੇ ਆ ਉਹਨਾਂ ਨੂੰ ਅੱਗੇ ਪਹੁੰਚਾ ਸਕਦੇ ਆ। ਡਜ਼ ਨਾਟ ਮੈਟਰ ਉਹ ਸੇਮ ਪਾਰਟੀ ਤੋਂ ਹੋਣ ਜਾਂ ਡਿਫਰੈਂਟ ਹੋਣ। ਉਹਨਾਂ ਨੇ ਇਹ ਕਿਹਾ, ਸਟੀਵ ਹਿਲਟਨ ਨੇ ਵੀ, ਕਹਿੰਦੇ ਵੀ ਕੈਲੀਫੋਰਨੀਆ ਵਾਲੇ ਇਸ ਚੀਜ਼ ਦੇ ਉਲਟ ਆ ਵੀ ਯਾਰ ਸਾਨੂੰ ਆਪਸ਼ਨ ਓਨਲੀ ਡੈਮੋਕ੍ਰੇਟ ਦੀ ਜਿਹੜੀ ਉਹ ਕਿਉਂ ਜਿਹੜੀ ਉਹ ਮਿਲਦੀ ਹੈਗੀ ਆ। ਡੈਮੋਕ੍ਰੇਟਸ ਨੇ ਇਹ ਕਾਨੂੰਨ ਦੇ ਵਿੱਚ ਸੋਧ ਕੀਤੀ ਸੀ ਕੁਛ ਵਰੇ ਜਿਹੜੇ ਉਹ ਪਹਿਲਾਂ, ਜਿਸ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦੀ ਜਿਹੜੇ ਬਦਲਾਵ ਉਹ ਲਿਆਂਦਾ ਸੀਗਾ ਵੀ ਟੌਪ 2 ਕੈਂਡੀਡੇਟ ਡਜ਼ ਨਾਟ ਮੈਟਰ ਜੇ ਉਹ ਸੇਮ ਪਾਰਟੀ ਤੋਂ ਵੀ ਹੋਣ, ਵੀ ਉਹ ਰਨ ਆਫ ਇਲੈਕਸ਼ਨ ਦੇ ਵਿੱਚ ਜਾਂ ਉਹ ਮੇਨ ਜਿਹੜੀ ਜਨਰਲ ਇਲੈਕਸ਼ਨ ਦੇ ਵਿੱਚ ਜਿਹੜੇ ਉਹ ਜਾਣਗੇ। ਸੋ ਅੱਗੇ ਕੀ ਹੁੰਦਾ ਸੀਗਾ ਵੀ ਇੱਕ ਰਿਪਬਲਿਕਨ ਨੇ ਜਾਣਾ ਹੀ ਜਾਣਾ ਹੁੰਦਾ ਸੀ, ਇੱਕ ਡੈਮੋਕ੍ਰੇਟ ਨੇ ਜਾਣਾ ਸੀ। ਹੁਣ ਪਿਛਲੇ ਕਈ ਸਾਲਾਂ ਤੋਂ ਆਪਾਂ ਇਹ ਦੇਖ ਰਹੇ ਸੀਗੇ ਵੀ ਕੈਲੀਫੋਰਨੀਆ ਦੇ ਵਿੱਚ ਦੋਨੋਂ ਹੀ ਜਿਹੜੇ ਕੈਂਡੀਡੇਟ ਆ ਉਹ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਉਹ ਪਹੁੰਚ ਰਹੇ ਸੀਗੇ। ਸੋ ਇਸ ਚੀਜ਼ ਦੇ ਉਲਟ ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਵੀ ਕੈਲੀਫੋਰਨੀਆ ਵਾਲੇ ਇਸ ਚੀਜ਼ ਤੋਂ ਜਿਹੜੇ ਉਹ ਅੱਕੇ ਪਏ ਹੈਗੇ ਨੇ। ਜੀ, ਅੱਜ ਸਦਰਨ ਕੈਲੀਫੋਰਨੀਆ 'ਚ ਇੱਕ 4.1 ਮੈਗਨੀਚਿਊਡ ਦਾ ਭੂਚਾਲ ਆਇਆ। ਜੀਓਲੋਜੀਕਲ ਸਰਵੇ ਜਿਹੜਾ US ਦਾ ਉਹ ਦੱਸ ਰਿਹਾ ਹੈਗਾ 3:34 ਤੇ ਨਾਰਥ ਆਫ ਐਡਵਰਡਸ 에ਅਰ ਫੋਰਸ ਬੇਸ ਜੋ ਕੈਲੀਫੋਰਨੀਆ ਸਿਟੀ ਦੇ ਲਾਗੇ ਹੈਗਾ, ਕਰਨ ਕਾਉਂਟੀ ਦੇ ਵਿੱਚ, ਉੱਥੇ ਇਹ ਭੂਚਾਲ ਆਇਆ ਹੈਗਾ। ਤੇ ਪਾਮਡੇਲ ਤੱਕ ਇਸ ਨੂੰ ਜਿਹੜਾ ਫੀਲ ਕੀਤਾ ਗਿਆ ਹੈਗਾ। ਲੱਕਲੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਰਹਿਣ ਵਾਲਾ ਇੱਕ ਬੰਦਾ ਜੋਬਨਪ੍ਰੀਤ,
ਉਸ ਨੂੰ 75 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। ਹਰਜੋਤ ਸਿੰਘ ਜੀ, ਇਹ ਬੰਦੇ ਕਈ ਨਾ ਇਹਨਾਂ ਨੇ ਮਤਲਬ ਐਂ ਆ ਵੀ ਠਾਣ ਕੇ ਆਏ ਆ ਵੀ ਆਪਣੇ ਲਈ ਤਾਂ ਇਹਨਾਂ ਨੇ ਕੰਡੇ ਬੀਜਣੇ ਹੀ ਬੀਜਣੇ ਆ, ਬਾਕੀਆਂ ਨੂੰ ਵੀ ਜਿਹੜਾ ਉਹਨਾਂ ਨੇ ਜੀਣ ਜਿਹੜਾ ਉਹ ਨਹੀਂ ਦੇਣਾ। $10 ਮਿਲੀਅਨ ਦੀ ਲਾਗਤ ਦੀ ਜਿਹੜੀ ਕੋਕੇਨ ਟ੍ਰੈਫਿਕਿੰਗ ਕਰਦਾ ਹੈ ਜਿਹੜਾ ਜੋਬਨਪ੍ਰੀਤ ਆ, ਇਹ ਫੜਿਆ ਗਿਆ ਸੀਗਾ। ਸੋ ਹੁਣ ਤੁਸੀਂ ਇਹ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਆ ਵੀ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣੀ ਜਿਹੜੀ ਉਹ ਹੋਵੇਗੀ। ਸੋ ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਕਿਹਾ ਵੀ ਇੱਕ ਤਾਂ ਪ੍ਰੋਡਿਊਸ ਲਈ ਜਾਂਦਾ ਸੀ, ਇਹ ਟਰੱਕਰ ਸੀਗਾ, ਵੀ ਇੱਕ ਤਾਂ ਕਹਿੰਦੇ ਪ੍ਰੋਡਿਊਸ ਲਈ ਜਾਂਦਾ ਸੀ, ਵਿੱਚ ਹੀ $10 ਮਿਲੀਅਨ ਦੀ ਕੋਕੇਨ ਆ, ਕਹਿੰਦੇ ਇਹ ਤਾਂ ਸਿੱਧਾ ਪਬਲਿਕ ਹੈਲਥ ਨੂੰ ਜਿਹੜਾ ਉਹ ਸੇਫਟੀ ਨੂੰ ਜਿਹੜਾ ਉਹ ਰਿਸਕ ਆ, ਵੀ ਇੱਕ ਤਾਂ ਕੋਕੇਨ ਦੇ ਨਾਲ ਬੰਦੇ ਮਾਰਦੇ ਤੇ ਮੰਨ ਲਓ ਵੀ ਇਹ ਜਿਹੜੀ ਕੋਕੇਨ ਆ ਉਹ ਤੁਹਾਡੀ ਸਬਜ਼ੀਆਂ ਦੇ ਵਿੱਚ ਜਾਂ ਪ੍ਰੋਡਿਊਸ ਦੇ ਵਿੱਚ ਚਲੀ ਜਾਵੇ ਤਾਂ ਜਿਹਨੇ ਨਹੀਂ ਵੀ ਮੰਨ ਲਓ ਵੀ ਉਹ ਕਹਿ ਲਓ ਵੀ ਨਸ਼ੇ ਦਾ ਸੇਵਨ ਕਰਨਾ, ਉਹਨੂੰ ਵੀ ਧੱਕੇ ਦੇ ਨਾਲ ਇਹ ਨਸ਼ੇ ਦਾ ਸੇਵਨ ਜਿਹੜਾ ਉਹ ਕਰਵਾਇਆ ਜਾ ਸਕਦਾ ਸੀ ਜਗ੍ਹਾ। ਸੋ ਕਹਿੰਦੇ ਵੀ ਇਹ 90 ਸਾਲ ਦੀ ਸਜ਼ਾ ਜਿਹੜੀ ਇਸ ਦੇ ਲਈ ਮੰਗ ਰਹੇ ਸੀਗੇ, ਪਰ ਇਸ ਨੂੰ ਜਿਹੜਾ ਜੱਜ ਨੇ ਕਿਹਾ ਵੀ 70-80% ਜਿਹੜੀ ਮੈਕਸਿਮਮ ਸਜ਼ਾ ਹੁੰਦੀ ਆ ਉਹਦੇ ਮੁਤਾਬਕ ਜਿਹੜੀ ਇਸ ਨੂੰ ਸਜ਼ਾ ਜਿਹੜੀ ਉਹ ਦਿੱਤੀ ਜਾਵੇਗੀ। ਸੋ ਜੋਬਨਪ੍ਰੀਤ ਨੂੰ ਜੋ ਕਿ ਕੈਲੀਫੋਰਨੀਆ ਦਾ ਰਹਿਣ ਵਾਲਾ ਸੀਗਾ, ਉਸ ਨੂੰ ਜਿਹੜਾ ਹਰਜੋਤ ਸਿੰਘ ਜੀ ਜਿਹੜੇ 75 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਆ, ਇਲੀਨੋਇਸ ਦੇ ਵਿੱਚ ਇਹ ਫੜਿਆ ਜਿਹੜਾ ਹੋ ਗਿਆ ਸੀਗਾ ਤੇ ਇਸ ਦੇ ਕੋਲ $10 ਮਿਲੀਅਨ ਦੀ ਲਾਗਤ ਦੀ ਕੋਕੇਨ ਸਮਗਲਿੰਗ ਦੇ, ਤੇ ਉਸ ਨੂੰ 4-5-6 ਸਟੇਟਾਂ ਕਹਿੰਦੇ ਵੀ ਇਸਨੇ ਪਾਰ ਕਰਾ ਕੇ ਜਿਹੜੀਆਂ ਉੱਥੋਂ ਲਿਆਂਦੀਆਂ ਸੀਗੀਆਂ ਤੇ ਉਹ ਕਰਦਾ ਹੋਇਆ, ਸਮਗਲ ਕਰਦਾ ਹੋਇਆ, ਟ੍ਰੈਫਿਕ ਕਰਦਾ ਹੋਇਆ ਫੜਿਆ ਗਿਆ ਸੀ ਤੇ ਹੁਣ ਇੰਨੀ ਸਖਤ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈਗੀ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਤੇ ਪਾਕਿਸਤਾਨ ਦੇ $278 ਤੇ 43 ਪੈਸੇ, ਇੰਡੀਆ ਦੇ $95 ਤੇ 25 ਪੈਸੇ। ਜੀ, ਮਾਰਕੀਟਸ ਦੇ ਉੱਤੇ ਜੇ ਹਰਜੋਤ ਸਿੰਘ ਜੀ ਆਪਾਂ ਨਜ਼ਰ ਮਾਰਦੇ ਜਾਈਏ, ਸੋ ਆਪਾਂ ਨੂੰ ਇਹ ਵੀ ਪਤਾ ਵੀ ਇਸ ਟਾਈਮ ਕਿਸ ਤਰੀਕੇ ਦਾ ਮਾਹੌਲ ਬਣ ਰਿਹਾ, ਖਾਸ ਕਰਕੇ ਤੇਲ ਦੀਆਂ ਕੀਮਤਾਂ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਲੜਾਈ ਇੱਕ ਵਾਰੀ ਫੇਰ ਵਧਣ ਦੇ ਅਸਾਰ ਨੇ ਤੇ ਦੂਜੇ ਪਾਸੇ ਦੇਖ ਰਹੇ ਆ ਵੀ ਜਿਹੜੀ ਗੱਲਬਾਤ ਆ ਉਹ ਠੱਪ ਹੋ ਰਹੀ ਆ। ਪਰ ਜਿਹੜੇ ਡਾਓ ਜੋਨ ਮਾਰਕੀਟਸ ਆ, ਤੇਲ ਦੀਆਂ ਕੀਮਤਾਂ 'ਚ ਫਰਕ ਪਿਆ, ਬਾਕੀ ਓਵਰਆਲ ਮਾਰਕੀਟਸ ਵੀ ਇੱਥੇ ਗੁੱਡ ਚੱਲ ਰਹੀਆਂ। ਡਾਓ ਜੋਨ 46 ਪੁਆਇੰਟ ਵੱਧ ਕੇ 51,000 ਤੇ 79 ਦੇ ਉੱਤੇ ਬੰਦ ਹੋਇਆ। S&P 20 ਪੁਆਇੰਟ ਵੱਧ ਕੇ 7600 ਦੇ ਬੰਦ ਹੋਇਆ। ਨੈਸਡੈਕ 114 ਪੁਆਇੰਟ ਵੱਧ ਕੇ 27,000 ਤੇ 86 ਦੇ ਬੰਦ ਹੋਇਆ। ਸੋਨੇ ਦਾ ਭਾਅ 4500 ਤੇ $12 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $92 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਗਈ ਆ। 10 ਈਅਰ ਯੀਲਡ 4.46%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 71,185 ਤੇ ਇਥੀਰੀਅਮ 1900 ਤੇ $94 ਦੇ ਬਰਾਬਰ ਚੱਲ ਰਿਹਾ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।